ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਸੱਤਾਧਾਰੀਆਂ ਦੀ ਵੀ, ਜਿਹੜਾ ਲੀਕ ਆਡੀਓ ਮਾਮਲਾ ਹੈ, ਫਸੇ ਬਲਕਾਰ ਸਿੱਧੂ ਆ, ਵਿਧਾਇਕ ਦੇ ਵੱਲ ਸਿੱਧੀਆਂ ਉਂਗਲਾਂ ਉੱਠ ਰਹੀਆਂ ਨੇ, ਜਿਨ੍ਹਾਂ ਨੇ ਗੱਲ ਕੀਤੀ ਹੁਣ ਤਾਂ ਉਹ ਵੀ ਵੀਡੀਓ ਦੇ ਵਿੱਚ ਆ ਕੇ ਬੋਲ ਰਹੇ ਨੇ। ਪਰਚਾ ਪਰ ਪੱਤਰਕਾਰ ਤੇ ਹੋਇਆ ਜੀ। ਬਿਲਕੁਲ ਜੀ, ਇਹ ਇੱਕ ਬੜਾ ਅਜੀਬੋ-ਗਰੀਬ ਵਰਤਾਰਾ, ਪਰ ਜਦੋਂ ਆਡੀਓ ਸੁਣਦੇ ਆ ਤਾਂ ਬਹੁਤ ਮੱਦਭਾਗਾ ਹੈ। ਆਡੀਓ ਦੇ ਵਿੱਚ ਜਿਹੋ ਜਿਹੀ ਭਾਸ਼ਾ ਵਰਤੀ ਗਈ ਹੈ, ਚਾਹੇ ਉਹ ਔਰਤਾਂ ਪ੍ਰਤੀ ਹੈ, ਚਾਹੇ ਉਹ ਵਰਕਰਾਂ ਪ੍ਰਤੀ, ਚਾਹੇ ਉਹ ਪੱਗ ਬੰਨਣ ਵਾਲਿਆਂ ਪ੍ਰਤੀ, ਚਾਹੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਪ੍ਰਤੀ, ਬਹੁਤ ਮੱਦਭਾਗੀ, ਬਹੁਤ ਅਫਸੋਸਜਨਕ ਹੈ। ਇਹ ਜਾਂਚ ਦਾ ਵਿਸ਼ਾ। ਬਲਕਾਰ ਸਿੱਧੂ ਕਹਿੰਦਾ ਮੇਰੀ ਆਵਾਜ਼ ਨਹੀਂ ਹੈ, ਤੇ ਸੁਣਨ ਵਾਲੇ ਕਹਿੰਦੇ ਬਾਈ ਉਸੇ ਦੀ ਆਵਾਜ਼ ਹੈ। ਹੁਣ ਇਹ ਪੂਰੀ ਤਰ੍ਹਾਂ ਜਾਂਚ ਦਾ ਵਿਸ਼ਾ ਹੈ ਕਿ ਕੀ ਹੈ। ਹੁਣ ਹੋਇਆ ਕੀ ਕਿ ਬਲਕਾਰ ਸਿੱਧੂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਆਹ ਬੰਦੇ ਨਾਲ ਉਹਦੀ ਗੱਲ ਹੋ ਰਹੀ ਹੈ, ਤੇ ਉਹਦੇ ਵਿੱਚ ਇੰਨਾ ਕਲਿੱਪ ਹੀ ਚੱਲਿਆ ਤੇ ਲੋਕ ਆਵਾਜ਼ ਟੀਵੀ ਵਾਲੇ ਕਹਿੰਦੇ ਕਿ ਮਨਿੰਦਰਜੀਤ ਸਿੱਧੂ ਹੋਰਾਂ ਦੇ ਹਵਾਲੇ ਨਾਲ ਕਿ ਅਸੀਂ ਬਹੁਤ ਪਹੁੰਚ ਅਪਰੋਚ ਕੀਤੀ ਬਲਕਾਰ ਸਿੱਧੂ ਤੱਕ ਕਿ ਬਾਈ ਤੂੰ ਆਪਣਾ ਪੱਖ ਦੇ, ਤੂੰ ਆਪਣੀ ਦਲੀਲ ਦੇ, ਤੂੰ ਕੀ ਕਹਿਣਾ ਦੱਸ ਦੇ। ਤੇ ਕਹਿੰਦੇ ਨਾ ਉਹ ਜਵਾਬ ਦਿੰਦਾ ਸੀ, ਨਾ ਉਹ ਹਾਂ ਕਰਦਾ ਸੀ, ਨਾ ਕਰਦਾ ਸੀ, ਕਈ ਵਾਰ ਫੋਨ ਨਹੀਂ ਚੱਕਦਾ ਸੀ। ਉਹਦੇ ਪੀਏ ਨਾਲ ਕਿੰਨੀ ਵਾਰ ਗੱਲ ਹੋਈ, ਸੁਨੇਹਾ ਵੀ ਛੱਡਿਆ, ਸਾਰਾ ਕੁਝ ਉਹਨਾਂ ਨੇ ਕੁਝ ਪ੍ਰਤੀਕਰਮ ਦਿੱਤਾ। ਆਪਣੇ ਮੀਡੀਆ 'ਚ ਹੁੰਦਾ ਹੈ ਕਿ ਜਦੋਂ ਅਜਿਹਾ ਕੋਈ ਵਿਵਾਦਿਤ ਹੋਵੇ, ਦੂਏ ਦਾ ਪੱਖ ਹੋਣਾ ਬਿਲਕੁਲ ਜ਼ਰੂਰੀ ਹੈ। ਸੋ ਇਹ ਪਤਾ ਨਹੀਂ ਕਾਹਲ ਦੀ ਦੌੜ ਸੀ, ਜਲਦਬਾਜ਼ੀ ਸੀ ਕਿ ਉਹ ਆਡੀਓ ਚਲਾ ਦਿੱਤੀ ਗਈ। ਜਦੋਂ ਆਡੀਓ ਚੱਲੀ ਤੇ ਉਹ ਤੋਂ ਬਾਅਦ ਜੀ ਬਲਕਾਰ ਸਿੱਧੂ ਦੀ ਧਿਰ, ਬਈ ਸੱਤਾਧਾਰੀ ਧਿਰ ਹੈ, ਸਰਕਾਰ ਹੈ, ਤੇ ਸਰਕਾਰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਿਵੇਂ ਕਰਦੀ ਉਹਦਾ ਪ੍ਰਗਟਾਵਾ ਕਰਨਾ ਸੀ ਨਾ। ਫਿਰ ਉਹ ਪ੍ਰਗਟਾਵਾ ਕੀਤਾ ਅਗਲਿਆਂ ਨੇ, ਉਹਨਾਂ ਨੇ ਮਨਿੰਦਰਜੀਤ ਸਿੱਧੂ ਦੇ ਉੱਤੇ ਵੀ, ਤੇ ਜਿਹਦੇ ਨਾਲ ਗੱਲ ਕਰ ਰਿਹਾ ਬਲਕਾਰ ਸਿੱਧੂ ਹੈ, ਮਤਲਬ ਜਿਹੜਾ ਕਿਹਾ ਜਾ ਰਿਹਾ ਕਿ ਕਥਿਤ ਬਲਕਾਰ ਸਿੱਧੂ ਹੈ, ਉਹ ਪਹਿਲਾਂ ਉਹਨਾਂ ਨੇ ਜੀ ਮਤਲਬ ਕਿ ਬਲਕਾਰ ਸਿੱਧੂ ਹੋਰਾਂ ਨੇ ਉਸ ਬੰਦੇ ਤੇ ਵੀ FIR ਕਰਾਤੀ। ਹੁਣ ਇਹ ਦੋ ਬੰਦਿਆਂ ਤੇ ਜਦੋਂ FIR ਹੋਈ ਤੇ ਉਸ ਤੋਂ ਬਾਅਦ ਬਲਕਾਰ ਸਿੱਧੂ ਤਾਂ ਆਪਣੀ ਪਿੱਠ ਥਾਪੜ ਰਿਹਾ ਸੀ ਕਿ ਲਓ ਵੀ ਮੇਰੇ ਖਿਲਾਫ ਜਿਹੜਾ ਬੋਲਿਆ ਮੈਂ ਠੱਗਤਾ, ਪਰ ਪੰਜਾਬ ਦਾ ਮੀਡੀਆ ਮਨਿੰਦਰਜੀਤ ਸਿੱਧੂ ਦੇ ਨਾਲ ਖੜ ਗਿਆ। ਜੀ ਬਿਲਕੁਲ। ਤੇ ਜਦੋਂ ਪੰਜਾਬ ਦਾ ਮੀਡੀਆ ਨਾਲ ਖੜਿਆ ਤਾਂ ਜਥੇਬੰਦੀਆਂ ਨਾਲ ਆ ਗਈਆਂ, ਸੰਗਠਨ ਨਾਲ ਆ ਗਏ, ਲੋਕ ਨਾਲ ਆ ਗਏ, ਇੱਥੋਂ ਤੱਕ ਕਿ ਰਾਜਨੀਤਿਕ ਪਾਰਟੀਆਂ ਨਾਲ ਆ ਗਈਆਂ। ਕਹਿੰਦੇ ਕਿ ਤੁਸੀਂ ਜਾਂਚ ਕਰਾਉਂਦੇ ਨਹੀਂ, ਤੁਸੀਂ ਜਾਂਚ ਕਰਾਓ, ਕੌਣ ਬਦਨਾਮ ਕਰ ਰਿਹਾ, ਕਿਉਂ ਬਦਨਾਮ ਕਰ ਰਿਹਾ, ਠੀਕ ਹੈ ਨਾ। ਪੱਤਰਕਾਰ ਨੇ ਜੇ ਤੁਹਾਡੇ ਕੋਲ ਪਹੁੰਚ ਅਪਰੋਚ ਦੀ ਕੋਸ਼ਿਸ਼ ਕੀਤੀ, ਤੁਸੀਂ ਨਹੀਂ ਜਵਾਬ ਦਿੱਤਾ, ਫਿਰ ਉਹਦਾ ਕੀ ਕਸੂਰ ਹੈ। ਤੇ ਇਹ ਤਰੀਕਾਕਾਰ ਕਿਵੇਂ ਹੋਇਆ? ਜੇ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਤਾਂ ਤੁਸੀਂ ਬੁਲਾ ਕੇ ਗੱਲ ਕਰ ਲੈਂਦੇ। ਸਹੀ, ਠੀਕ ਹੈ। ਇਹ ਕਿੰਨੇ ਹੀ ਪੱਖ ਉੱਭਰਿਆ ਹੈ। ਤੇ ਹੁਣ ਜਦੋਂ ਨਹੀਂ ਮੰਨੇ ਤਾਂ ਉਹ ਬੰਦਾ ਜਿਹਦੇ ਨਾਲ ਗੱਲ ਹੋ ਰਹੀ ਸੀ, ਉਹ ਬੰਦਾ ਸਾਹਮਣੇ ਆਇਆ, ਉਹ ਕਹਿੰਦਾ ਬਾਈ ਜੀ ਕਿ ਇਹ ਤਾਂ ਮਾੜਾ ਜਿਹਾ ਕਲਿੱਪ ਹੈ, ਸਾਡੇ ਕੋਲ ਤਾਂ ਪੂਰੀ ਆਡੀਓ ਇਹਦੀ, ਜੋ ਕੁਛ ਇਹ ਬੋਲਿਆ। ਕਹਿੰਦੇ ਕਿ ਉਹ ਆਡੀਓ ਮੈਂ ਕੁਲਤਾਰ ਸੰਧਵਾ ਜੀ ਨੂੰ ਵੀ ਦਿਖਾਇਆ ਕਿ ਆਹ ਦੇਖ ਲਓ ਭਾਈ ਕੀ ਬੋਲਦਾ ਰਾਮਗੜੀਆ ਭਾਈਚਾਰੇ ਬਾਰੇ, ਤੇ ਪਹਿਲਾਂ ਵੀ ਇਹਨਾਂ ਦਾ ਇੱਕ ਮੰਤਰੀ ਇਹੋ ਜਿਹਾ ਕੁਛ ਕਰ ਚੁੱਕਿਆ। ਜੀ ਸਹੀ ਹੈ ਬਿਲਕੁਲ। ਇਸ ਲਈ ਉਹ ਇਹ ਤੁਹਾਡੀ ਮਨਸ਼ਾ, ਇਹਦਾ ਮਤਲਬ ਕਹੀ ਜੀ ਹੈ, ਬਾਕੀ ਭਾਈਚਾਰਿਆਂ ਪ੍ਰਤੀ ਇਹ ਸਪਸ਼ਟ ਹੋ ਰਿਹਾ। ਤੇ ਉਹ ਕਹਿੰਦੇ ਮੈਨੂੰ ਕੁਲਤਾਰ ਸੰਧਵਾ ਹੋਰਾਂ ਨੇ ਕਿਹਾ ਕਿ ਭਰਾਵਾ ਇਹਨੂੰ ਛੱਡ, ਇਹਨੂੰ ਰਿਲੀਜ਼ ਨਾ ਕਰੀ, ਐਵੇਂ ਪੰਜਾਬ 'ਚ ਨਵਾਂ ਭੰਬੜ ਬਣ ਜੂਗਾ, ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ, ਕੋਈ ਗੱਲ ਨਹੀਂ, ਜੋ ਕਹਿ ਗਿਆ ਕਹਿ ਗਿਆ। ਕਹਿੰਦੇ ਉਹਨਾਂ ਨੇ ਫਿਰ ਵੀ ਇਹ ਬੜਾ ਪੜ ਦਿਖਾਇਆ। ਪਰ ਹੁਣ ਜਦੋਂ ਇਹ ਮਨਿੰਦਰਜੀਤ ਸਿੱਧੂ ਵਾਲੇ ਮਾਮਲੇ 'ਚ ਆਏ ਤੇ ਉਸ ਤੋਂ ਬਾਅਦ ਕਹਿੰਦੇ ਫਿਰ ਹੁਣ ਆ ਪੂਰੀ ਚੱਕੋ, ਤੇ ਉਹਨਾਂ ਨੇ ਹੁਣ ਪੂਰੀ ਆਡੀਓ ਜਾਰੀ ਕਰਤੀ ਬਾਈ ਜੀ। ਤੇ ਹੁਣ ਤਸੱਲੀ ਮਚੀ ਹੋਈ ਹੈ। ਪਰ ਇੱਕ ਪੀਏ ਰਿਹਾ ਬਲਕਾਰ ਸਿੱਧੂ ਦਾ, ਹਾਂਜੀ, ਸ਼ਾਇਦ ਅੱਜ ਕੱਲ ਕੰਮ ਨਹੀਂ ਕਰਦਾ। ਉਹ ਕਹਿੰਦਾ ਕਿ ਜਦੋਂ ਦਾ ਇਹ ਮਾਮਲਾ ਹੈ, ਮੈਂ ਬਲਕਾਰ ਸਿੱਧੂ ਨਾਲ ਗੱਡੀ 'ਚ ਸੀ, ਮੇਰੇ ਸਾਹਮਣੇ ਬਲਕਾਰ ਸਿੱਧੂ ਨੇ ਸਾਰੀਆਂ ਗੱਲਾਂ ਬੋਲੀਆਂ। ਅੱਛਾ। ਉਹਨੂੰ ਕਹਿੰਦਾ ਫੋਨ ਆਇਆ ਸੀ, ਮੈਨੂੰ ਨਹੀਂ ਪਤਾ ਸੀ ਕਿ ਫੋਨ ਤੇ ਸਾਹਮਣੇ ਕੌਣ ਹੈ। ਬਲਕਾਰ ਸਿੱਧੂ ਦੇ ਬੋਲ ਮੈਨੂੰ ਕੱਲੇ ਕੱਲੇ ਯਾਦ ਨੇ, ਜਦੋਂ ਮੈਂ ਸੁਣਦਾ ਕਿ ਉਹੀ ਬੋਲ ਨੇ ਜਿਹੜੇ ਮੇਰੇ ਸਾਹਮਣੇ ਉਹਨੇ ਗੱਡੀ 'ਚ ਬੋਲੇ। ਹੋਰ ਕੀ ਰਹਿ ਗਿਆ ਜਨਾਬ ਜੀ? ਪੰਜਾਬ ਦੇ ਵਿੱਚ ਮਹਿਲਾ ਕਮਿਸ਼ਨ ਹੈ। ਹਾਂਜੀ। ਤੇ ਉਹ ਮਤਲਬ ਕਿ ਜਦੋਂ ਬੀਬੀ ਜਗੀਰ ਕੌਰ ਵਾਲਾ ਮਾਮਲਾ ਹੋਇਆ ਤੇ ਧਾਮੀ ਸਾਹਿਬ ਵਾਲਾ ਮਾਮਲਾ ਹੋਇਆ ਜਾਂ ਹੋਰ ਮਾਮਲੇ ਹੋਏ, ਤਾਂ ਜਦੋਂ ਸੂ ਨੋਟਿਸ ਲਿਆਓ ਜੀ, ਠੀਕ ਹੈ, ਚੰਗੀ ਗੱਲ ਹੈ, ਧਿਆਨ ਰੱਖਣਾ ਚਾਹੀਦਾ। ਜੇ ਔਰਤਾਂ ਪ੍ਰਤੀ ਕੋਈ ਬਦਸਲੂਕੀ ਕਰਦਾ, ਬਦਸਲੂਕੀ ਕਰਦਾ, ਤਾਂ ਤੁਸੀਂ ਕਰੋ। ਅੱਜ ਬੀਬੀ ਜੀ ਕਿਉਂ ਨਹੀਂ ਕਾਰਵਾਈ ਕਰ ਰਹੇ? ਵੀ ਤਾਂ ਔਰਤ ਤੇ ਆ ਜੀ। ਧਿਰ ਦਾ ਬੰਦਾ ਬੋਲੇ ਫਿਰ ਔਰਤ ਦਾ ਅਪਮਾਨ ਨਹੀਂ ਹੁੰਦਾ? ਹੁਣ ਉਹ ਸੂ ਨੋਟਿਸ ਕਿਉਂ ਨਹੀਂ? ਮੈਨੂੰ ਲੱਗਦਾ ਕਿ ਇਹਨਾਂ ਤੱਕ ਸ਼ਾਇਦ ਆਡੀਓ ਵੀਡੀਓ ਨਾ ਪਹੁੰਚੇ, ਦਿੱਲੀ ਵਾਲਿਆਂ ਤੱਕ ਪਹਿਲਾਂ ਪਹੁੰਚ ਜੂਗੀ, ਕਿਉਂਕਿ
ਹੁਣ ਉਹਨਾਂ ਦਾ ਉਲਟਾ ਹੈ। ਬਿਲਕੁਲ ਜੀ। ਰਾਸ਼ਟਰੀ ਮਹਿਲਾ ਕਮਿਸ਼ਨ ਸ਼ਾਇਦ ਤਲਬ ਕਰ ਲਵੇ ਹੁਣ ਇਸ ਮਸਲੇ ਨੂੰ ਕਰ ਲਵੇ। ਪਰ ਮੈਂ ਕਹਿੰਦਾ ਕਿ ਇਹ ਸੰਸਥਾਵਾਂ ਦਾ ਨਿਘਾਰ ਦਾ ਵੀ ਪ੍ਰਤੀਕ ਹੁੰਦਾ ਕਿ ਅਸੀਂ ਪਿਕ ਐਂਡ ਚੂਜ਼ ਕਰਦੇ ਹਾਂ ਕਿ ਕਿਹੜੇ ਮਾਮਲੇ ਤੇ ਕਾਰਵਾਈ ਕਰਨੀ ਹੈ, ਕਿਹੜੇ ਤੇ ਅੱਖਾਂ ਬੰਦ ਕਰਨੀਆਂ। ਸੋ ਚਾਹੀਦਾ ਇਹ ਸੀਗਾ ਕਿ ਕੱਲ ਹੀ ਇਹ ਖਬਰ ਆਈ ਹੁੰਦੀ ਕਿ ਮਹਿਲਾ ਕਮਿਸ਼ਨ ਨੇ ਬਲਕਾਰ ਸਿੱਧੂ ਨੂੰ ਤਲਬ ਕੀਤਾ ਤੇ ਆਡੀਓ ਜਾਂਚ ਲਈ ਭੇਜੀ ਹੈ। ਫਿਰ ਤਾਂ ਸਮਝ ਆਉਂਦੀ ਗੱਲ ਕਿ ਪਹਿਲਾਂ ਜਾਂਚ ਕਰਾਓ ਭਾਈ ਆਡੀਓ ਕੀ ਉਹਦੀ ਹੈ ਨਹੀਂ ਹੈ। ਔਰ ਇਹ ਮੈਂ ਕਹਿੰਦਾ ਵੱਖੋ ਵੱਖ ਲੈਬ ਤੋਂ ਦੂਜੀਆਂ ਸੰਸਥਾਵਾਂ ਨੂੰ ਵੀ ਜਿਹੜੇ ਘਿਰੇ ਨੇ ਉਹਨਾਂ ਨੂੰ ਵੀ ਕਰਾਉਣੀ ਚਾਹੀਦੀ ਹੈ। ਤੇ ਇੱਧਰ ਵੀ ਬੇਸ਼ੱਕ ਪਰਚਾ ਅਵੇਲੇਬਲ ਸੀ, ਪਰ ਮੈਨੂੰ ਪਤਾ ਲੱਗ ਰਿਹਾ ਸੀ ਕਿ ਅਜੇ ਤੱਕ ਉਹ ਧਿਰ ਥਾਣੇ ਜਾ ਕੇ ਬੇਲ ਨਹੀਂ ਕਰਾਈ। ਉਹਨਾਂ ਨੂੰ ਡਰ ਸੀਗਾ ਕਿ ਇਹ ਸ਼ਰਾਰਤ ਕਰ ਸਕਦੇ ਨੇ, ਬੇਲ ਆਇਆਂ ਨੂੰ ਵੀ ਪੱਕੇ ਬਿਠਾ ਸਕਦੇ ਨੇ। ਸੋ ਇਸ ਤਰੀਕੇ ਨਾਲ ਅੱਜ ਦੇਖਦੇ ਹਾਂ ਵਕੀਲਾਂ ਦੀ ਟੀਮ ਪਹੁੰਚ ਅਪਰੋਚ ਕਰਕੇ ਕਿਵੇਂ ਇਸ ਮਸਲੇ ਨੂੰ ਅੱਗੇ ਵੱਧਦੀ ਹੈ। ਪਰ ਲਗਭਗ ਪੰਜਾਬ ਮਨਜਿੰਦਰ ਜੀਤ ਸਿੱਧੂ ਦੇ ਨਾਲ ਖੜ ਗਿਆ ਜਨਾਬ।